ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ। ਰਾਹੁਲ ਗਾਂਧੀ ਕਹਿੰਦਾ ਪੰਜਾਬ ਨੇ ਮੇਰੇ ਲਈ ਕੋਈ ਨਵੀਂ ਮੁਸੀਬਤ ਖੜੀ ਕਰਤੀ। ਪ੍ਰਵੀਨ ਜੀ, ਕੱਲ ਜੀ ਪੰਜਾਬ 'ਚ ਆਖਰੀ ਦਿਨ ਸੀ ਰਾਹੁਲ ਗਾਂਧੀ ਦੀ ਯਾਤਰਾ ਦਾ। ਪਠਾਨਕੋਟ 'ਚ ਵੱਡੀ ਰੈਲੀ ਕੀਤੀ ਗਈ। ਸਾਰੇ ਪੰਜਾਬ ਦੀ ਲੀਡਰਸ਼ਿਪ ਦੀ ਡਿਊਟੀ ਲਾਈ ਗਈ ਸੀ। ਜੀ ਖਾਸ ਕਰ ਪਠਾਨਕੋਟ ਤੇ ਆਲੇ ਦੁਆਲੇ ਦੇ ਖੇਤਰ ਦੇ ਕਾਂਗਰਸੀ ਲੀਡਰਾਂ ਨੂੰ, ਮੌਜੂਦਾ ਜਾਂ ਸਾਬਕਾ ਐਮਐਲਏ ਨੂੰ ਚੇਚੇ ਤੌਰ ਤੇ ਹਦਾਇਤ ਸੀ ਕਿ ਤੁਸੀਂ ਵੱਡੀ ਗਿਣਤੀ 'ਚ ਇਕੱਠ ਕਰਨਾ ਹੈ। ਸੋ ਇਕੱਠ ਹੋਇਆ। ਚੰਗੀ ਖਾਸੀ ਭਰਵੀਂ ਰੈਲੀ ਸਾਬਤ ਹੋਈ ਜੀ ਤੇ ਰਾਹੁਲ ਗਾਂਧੀ ਨਾਲ ਲਗਭਗ ਪੰਜਾਬ ਦੀ ਜਿੰਨੀ ਕੁ ਕਾਂਗਰਸ ਬਚੀ ਆ ਉਹ ਸਾਰੀ ਖੜੀ ਨਜ਼ਰ ਆਈ। ਸੋ ਜਿਹੜੇ ਚਲੇ ਗਏ ਉਹ ਤਾਂ ਚਲੇ ਗਏ, ਪਰ ਜਿਹੜੇ ਰਹਿ ਗਏ ਉਹ ਜ਼ਰੂਰ ਮੰਚ ਤੇ ਨਜ਼ਰ ਆਏ। ਤੇ ਉਹਨਾਂ ਨੇ ਕੱਲ ਬਿਨਾਂ ਨਾਮ ਲਏ ਮਤਲਬ ਕਿ ਬਾਹਰਲੇ ਜਿੰਨੇ ਬਾਹਰ ਲੀਡਰ ਗਏ ਉਹਨਾਂ ਨੂੰ ਵੀ ਭੰਡਿਆ। ਤੇ ਉਹਦੇ ਵਿੱਚ ਮਤਲਬ ਕਿ ਜਿਵੇਂ ਸਿੱਧਾ ਕਿਹਾ ਗਿਆ ਕਿ ਜੀ ਕਿ ਜਿਹੜੇ ਚਲੇ ਗਏ ਉਹ ਤਾਂ ਖਜ਼ਾਨਾ ਖਾਲੀ ਕਰ ਗਏ ਜੀ, ਮੌਕਾ ਪ੍ਰਸਤੀ, ਹੁਣ ਅਜਿਹੀ ਗਲਤੀ ਨਾ ਕਰਿਓ ਜੀ, ਆਪਣੇ ਵਰਕਰਾਂ ਤੇ ਭਰੋਸਾ ਕਰਿਓ ਜੀ। ਚਾਹੇ ਚੰਨੀ ਬੋਲੇ, ਚਾਹੇ ਸੁਖਜਿੰਦਰ ਰੰਧਾਵਾ ਬੋਲੇ, ਚਾਹੇ ਰਾਜਾ ਵੜਿੰਗ ਬੋਲੇ। ਸੋ ਉਸ ਹਵਾਲੇ ਨਾਲ ਖੜਗੇ ਆਏ ਸੀ, ਹੈਨਾ। ਜੀ ਤੇ ਇਸੇ ਤਰ੍ਹਾਂ ਮਤਲਬ ਕਿ ਅਸ਼ੋਕ ਗਹਿਲੋਤ ਆਏ ਸੀ। ਸੋ ਬਾਹਰਲੇ ਸੂਬਿਆਂ ਦੇ ਲੀਡਰ ਵੀ ਉੱਥੇ ਮੌਜੂਦ ਸੀਗੇ। ਪਰ ਸਭ ਤੋਂ ਵੱਧ ਚਰਚਾ ਹੋਈ ਪ੍ਰਤਾਪ ਬਾਜਵੇ ਦੇ ਬੋਲਣ ਦੀ। ਜੀ ਪ੍ਰਵੀਨ ਜੀ, ਪ੍ਰਤਾਪ ਬਾਜਵਾ ਕਹਿੰਦਾ ਜੀ ਮੇਰੀ ਗੱਲ ਧਿਆਨ ਨਾਲ ਸੁਣ ਲਓ, ਤੁਹਾਡੇ ਪੜਨਾਨਾ ਜੀ ਲਿਆਏ ਸੀ ਡੈਮ ਤੇ ਹਰੀ ਕ੍ਰਾਂਤੀ, ਤੇ ਹੁਣ ਦੁਬਾਰਾ ਨਵੀਂ ਕ੍ਰਾਂਤੀ ਤੁਸੀਂ ਲਿਆਉਣੀ ਹੈ। ਤੇ ਕਹਿੰਦੇ ਜੀ ਇੱਥੇ ਪੰਜਾਬ 'ਚੋਂ ਇਹ ਗੱਲ ਸੁਣ ਕੇ ਜਾਇਓ ਕਿ ਸਾਡੀ ਗੱਲ ਬੰਨ ਕੇ ਕੰਨ ਲੈ ਜਿਓ ਨਾਲ ਆਪਣੇ, ਕਿ ਅਸੀਂ ਨਹੀਂ ਹੁਣ ਕੋਈ ਡੰਮੀ ਪ੍ਰਧਾਨ ਮੰਤਰੀ ਮਨਜ਼ੂਰ ਕਰਨਾ। ਅਸੀਂ ਨਹੀਂ ਕਹਿਣਾ ਕਿ ਤੁਹਾਨੂੰ ਅਸੀਂ ਜਿਤਾ ਕੇ ਭੇਜਦੇ, ਬਾਅਦ ਤੁਸੀਂ ਕਹੋ ਇਹਨੂੰ ਬਣਾ ਦਿਓ, ਉਹਨੂੰ ਬਣਾ ਦਿਓ। ਸਾਨੂੰ ਪ੍ਰਧਾਨ ਮੰਤਰੀ ਤੁਸੀਂ ਚਾਹੀਦੇ ਹੋ ਤੇ ਮੈਂ ਲੋਕਾਂ ਤੋਂ ਬਾਹਾਂ ਖੜੀਆਂ ਕਰਾ ਕੇ ਪਾਸ ਕਰਾਉਣਾ। ਸੋ ਫਿਰ ਕਹਿੰਦੇ ਅਚਾਨਕ ਜਦੋਂ ਪ੍ਰਤਾਪ ਬਾਜਵਾ ਗੱਲ ਬੋਲ ਰਹੀ ਸੀ, ਜਦੇ ਰਾਹੁਲ ਗਾਂਧੀ ਦਾ ਸੁਨੇਹਾ ਉਹਦੇ ਸਿਕਿਉਰਿਟੀ ਗਾਰਡ ਰਾਹੀਂ ਜਾਂ ਉਹਨਾਂ ਦੇ ਪੀਏ ਰਾਹੀਂ ਆਇਆ ਕਿ ਰਾਹੁਲ ਗਾਂਧੀ ਕਹਿੰਦੇ ਗੱਲ ਹਿੰਦੀ 'ਚ ਬੋਲੋ ਇਹ। ਅੱਛਾ। ਤੇ ਜਦੋਂ ਕਹਿੰਦੇ ਕਿ ਪ੍ਰਧਾਨ ਮੰਤਰੀ ਕਹਿੰਦੇ ਨਾ 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 ਹਰੀ ਕ੍ਰਾਂਤੀ ਵਾਲੀ। ਜੀ ਤੇ ਉਹ ਹਰੀ ਕ੍ਰਾਂਤੀ ਵਾਲੀ ਗੱਲ ਉਹਨਾਂ ਤੋਂ ਦੁਬਾਰਾ ਹਿੰਦੀ 'ਚ ਬੁਲਾਈ। ਪਰ ਪ੍ਰਤਾਪ ਬਾਜਵਾ ਨੇ ਜਿਵੇਂ ਮੱਖਣ ਲਾਇਆ, ਜਿਵੇਂ ਰਾਹੁਲ ਗਾਂਧੀ ਨੂੰ ਮਤਲਬ ਕਿ ਬੜਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੱਥੋਂ ਹੀ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਜਾਓਗੇ। ਮੈਨੂੰ ਲੱਗਦਾ ਉਹ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਪੱਕੀ ਕਰ ਰਹੇ ਸੀ, ਉਹ ਆਪਣੀ ਮੁੱਖ ਮੰਤਰੀ ਦੀ ਕੁਰਸੀ ਪੱਕੀ ਕਰ ਰਹੇ ਸੀ। ਉਹਨਾਂ ਨੂੰ ਇਹ ਸੀਗਾ ਕਿ ਲੈ ਵੀ ਮੇਰੇ ਤੇ ਮਤਲਬ ਕਿ ਆਸ਼ੀਰਵਾਦ ਬਣ ਜਾਵੇ ਕਿ ਲੈ ਵੀ ਆਹ ਬੰਦਾ ਸਹੀ ਹੈ। ਸੋ ਹੁਣ ਦੇਖਣ ਵਾਲੀ ਗੱਲ ਹੋਈ ਕਿ ਕੀ ਉਹ ਚਾਪਲੂਸੀ ਪਸੰਦ ਕਰਦੇ ਨੇ ਜਾਂ ਨਹੀਂ ਕਰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਪੰਜਾਬ ਕਾਂਗਰਸ ਦੇ ਵਿੱਚ ਮੰਚ ਤੇ ਤਾਂ ਇਕੱਠੇ ਦਿਖੇ, ਤਸਵੀਰ 'ਚ ਤਾਂ ਇਕੱਠੇ ਨਜ਼ਰ ਆਏ, ਕੱਲ ਰੈਲੀ 'ਚ ਸਫਲਤਾ ਨਜ਼ਰ ਆਈ, ਪਰ ਅਜੇ ਵੀ ਬਹੁਤ ਕੁਝ ਟੁੱਟ ਫੁੱਟ ਹੈ ਜੋ ਪਿਛਲੇ ਦਿਨਾਂ 'ਚ ਸਵਾਲਾਂ 'ਚ ਸਾਹਮਣੇ ਆਏ। ਰਾਹੁਲ ਗਾਂਧੀ ਨੇ ਦਸਤਾਰ ਨੂੰ ਲੈ ਕੇ ਵੀ ਕਿਹਾ ਕਿ ਮੈਂ ਦਸਤਾਰ ਕਿਉਂ ਸਜਾਈ ਆ ਕੇ, ਕਹਿੰਦੇ ਇੱਥੇ ਆਪਣੇ ਸਿਰ ਤੇ। ਉਹ ਕਹਿੰਦੇ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਰਾਹ ਦਿਖਾਇਆ, ਉਸ ਰਾਹ ਤੇ ਤੁਰਨ ਦਾ ਮੈਂ ਉਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਮੈਂ ਵੀ ਉਸੇ ਰਾਹ ਦਾ ਪਾਂਧੀ ਹਾਂ। ਠੀਕ ਹੈ, ਮੈਨੂੰ ਵੀ ਗੁਰੂ ਸਾਹਿਬ ਦਾ ਦਿਖਾਇਆ ਰਾਹ ਅਤੇ ਉੱਤੇ ਚੱਲਣ ਦੀ ਮੈਂ ਕੋਸ਼ਿਸ਼ ਕਰਦਾ ਜਾਂ ਮੈਨੂੰ ਪਸੰਦ ਆ। ਉਹ ਇਸ ਸਵਾਲ ਨਾਲ ਉਹਨੇ ਨਾਤਾ ਜੋੜਨ ਦੀ ਕੋਸ਼ਿਸ਼ ਕੀਤੀ ਸਿੱਖ ਫਲਸਫੇ ਨਾਲ ਜਾਂ ਸਿੱਖ ਭਾਈਚਾਰੇ ਨਾਲ। ਫਿਰ ਉਹਨਾਂ ਨੇ ਕਿਸਾਨੀ ਦੀ ਵੀ ਯਾਦ ਕੀਤੀ। ਕਹਿੰਦਾ ਜਦੋਂ ਮੈਂ ਯਾਤਰਾ ਤੁਰ ਰਿਹਾ ਸੀ ਪ੍ਰਵੀਨ ਜੀ, ਤਦ ਇੱਕ ਮੈਨੂੰ ਕਿਸਾਨ ਮਿਲਿਆ ਤੇ ਮੈਂ ਇਹਨੂੰ ਪੁੱਛਿਆ ਕਿ ਬਈ ਕਿਵੇਂ ਚੱਲ ਰਹੀ ਹੈ ਪੰਜਾਬ ਸਰਕਾਰ। ਕਹਿੰਦਾ ਜੀ ਕਿਹੜੀ ਪੰਜਾਬ ਸਰਕਾਰ, ਇਹ ਤਾਂ ਜੀ ਆਰਸੀ ਰਿਮੋਟ ਕੰਟਰੋਲ ਨਾਲ ਚੱਲਦੀ ਹੈ। ਕਹਿੰਦਾ ਮੈਂ ਕਿਹਾ ਆਰਸੀ? ਕਹਿੰਦਾ ਹਾਂਜੀ, ਰਾਘਵ ਚੱਡਾ ਰਿਮੋਟ ਕੰਟਰੋਲ ਹੈ। ਸੋ ਰਾਹੁਲ ਗਾਂਧੀ ਕਹਿੰਦੇ ਕਿ ਭਗਵੰਤ ਮਾਨ ਇੱਕ ਚੰਗਾ ਵਿਅਕਤੀ ਹੈ, ਠੀਕ ਹੈ, ਚੰਗੀ ਸੋਚ ਰੱਖਦਾ, ਮੈਨੂੰ ਬਹੁਤ ਪਸੰਦ ਹੈ ਜੀ, ਮੇਰਾ ਪਿਆਰ ਹੈ, ਅਸੀਂ ਇਕੱਠੇ ਲੋਕ ਸਭਾ 'ਚ ਬੈਠਦੇ ਰਹੇ ਹਾਂ, ਮੈਂ ਉਸ ਨੂੰ ਬਹੁਤ ਨੇੜੇ ਤੋਂ ਬਾਚਿਆ। ਤੇ ਕਹਿੰਦੇ ਕਿ ਭਗਵੰਤ ਮਾਨ ਤੇ ਕੇਜਰੀਵਾਲ 'ਚ ਬਹੁਤ ਫਰਕ ਹੈ। ਸੋ ਕਹਿੰਦੇ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਤੇ ਰਾਘਵ ਚੱਡਾ ਤੋਂ ਬਚ ਕੇ ਚੱਲਣਾ ਚਾਹੀਦਾ ਜੀ। ਉਸ ਨੂੰ ਪੰਜਾਬ ਦੇ ਵੱਲ ਇਹ ਗੱਲ ਦੁਬਾਰਾ ਦੁਹਰਾਈ। ਪਹਿਲਾਂ ਉਹਨਾਂ ਨੇ ਇੱਕ ਦਿਨ ਪ੍ਰੈਸ ਕਾਨਫਰੰਸ ਕਹੀ ਸੀ, ਜਦੋਂ ਮੋੜਵਾਂ ਜਵਾਬ ਵੀ ਭਗਵੰਤ ਮਾਨ ਨੇ ਦਿੱਤਾ ਸੀ ਕਿ ਤੁਹਾਡੇ ਚੱਲਦੇ ਜੀ ਰਿਮੋਟ ਕੰਟਰੋਲ ਨਾਲ, ਤੁਸੀਂ ਚੁਣਿਆ ਹੋਇਆ ਮੁੱਖ ਮੰਤਰੀ ਲਾ ਕੇ ਰਿਮੋਟ ਕੰਟਰੋਲ ਵਾਲਾ ਮੁੱਖ ਮੰਤਰੀ ਲਾ ਦਿੰਦੇ ਹੋ। ਸੋ ਕਹਿੰਦੇ ਸਾਡੇ ਨਹੀਂ ਚੱਲਦਾ, ਉਹਨਾਂ ਨੇ ਮੋੜਵਾਂ ਜਵਾਬ ਦਿੱਤਾ ਸੀ। ਪਰ ਕੱਲ ਤਰੀਕਾ ਬਦਲਿਆ ਰਾਹੁਲ ਗਾਂਧੀ ਨੇ। ਠੀਕ ਹੈ, ਕੱਲ ਆਮ ਆਦਮੀ ਪਾਰਟੀ ਜਾਂ ਉਹਨਾਂ ਦੇ ਲੀਡਰਾਂ ਦੇ ਸਿੱਧਾ ਨਿਸ਼ਾਨਾ ਨਹੀਂ ਬਣਿਆ, ਭਗਵੰਤ ਮਾਨ ਦੀ ਤਾਰੀਫ ਕਰਤੀ ਤੇ ਬਾਕੀਆਂ ਦੇ ਨਿਸ਼ਾਨਾ ਬਿੰਨਤਾ। ਤੇ ਕਹਿੰਦੇ ਜੀ ਮੈਨੂੰ ਤਾਂ ਪੰਜਾਬ ਦੇ ਕਿਸਾਨਾਂ ਨੇ ਦੱਸਿਆ, ਪੰਜਾਬ ਦੇ ਲੋਕਾਂ ਨੇ ਦੱਸਿਆ ਜੀ, ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਅੱਛਾ ਇਹ ਆਰਸੀ ਨਾਲ ਚੱਲਦੀ ਹੈ, ਕਿ ਆਰਸੀ ਰਿਮੋਟ ਕੰਟਰੋਲ ਹੈ। ਸੋ ਰਾਘਵ ਚੱਡਾ ਦੇ ਹਵਾਲੇ ਨਾਲ ਜਿਵੇਂ ਉਹਨੂੰ ਨਿਸ਼ਾਨਾ ਸਾਧਿਆ। ਸੋ ਇਹ ਗੱਲ ਹੁਣ ਵੱਡੀ ਹੋ ਗਈ, ਮਤਲਬ ਇਹ ਨੈਸ਼ਨਲ ਪਲੇਟਫਾਰਮ ਤੇ ਚਲੀ ਗਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ। ਪਹਿਲਾਂ ਮੀਡੀਆ ਦੀ ਸਭਾ 'ਚ ਹੁੰਦੀ ਸੀ, ਸੋਸ਼ਲ ਮੀਡੀਆ ਤੇ ਹੁੰਦੀ ਸੀ, ਰਾਜਨੀਤਿਕ ਸਭਾ 'ਚ ਹੁੰਦੀ ਸੀ, ਲੋਕ ਗੱਲ ਕਰਦੇ ਸੀ ਕਿ ਦਿੱਲੀ ਤੋਂ ਸਰਕਾਰ ਚੱਲਦੀ ਹੈ। ਹੁਣ ਤਾਂ ਰਾਹੁਲ ਗਾਂਧੀ ਵਰਗਾ ਦੋ ਵਾਰ ਕਹਿ ਗਿਆ। ਸੋ ਇਸ ਨਾਲ ਇਹ ਇੱਕ ਚਰਚਾ ਨਵੀਂ ਛਿੜ ਗਈ।
ਜੀ। ਪਰ ਇੱਕ ਹੋਰ ਪਹਿਲੂ ਪ੍ਰਵੀਨ ਜੀ, ਜਿਹੜਾ ਸਵਾਲ ਤੁਸੀਂ ਕੀਤਾ ਸੀ ਹਾਂਜੀ। ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੇ ਵਿੱਚ ਅਚਾਨਕ ਜਦੋਂ ਇਹ ਗੱਲ ਕਹੀ ਕਿ ਹੂੰ, ਹੂੰ। ਮੇਰੇ ਲਈ ਤਾਂ ਪੰਜਾਬ ਨੇ ਨਵੀਂ ਪ੍ਰੋਬਲਮ ਖੜੀ ਕਰਤੀ, ਹੂੰ। ਤੇ ਇੱਕ ਵਾਰ ਸਾਰੇ ਕਾਂਗਰਸੀ ਲੀਡਰਾਂ ਦੇ ਕੰਨ ਖੜੇ ਹੋ ਗਏ ਤੇ ਥੱਲੇ ਸੁੰਨ ਪਸਰ ਗਈ। ਹੂੰ, ਹੂੰ, ਹੂੰ। ਕਹਿੰਦਾ ਕਿ ਮੈਂ ਪੰਜਾਬ ਯਾਤਰਾ ਤੇ ਆਇਆ ਤੇ ਮੇਰੇ ਲਈ ਤਾਂ ਹੁਣ ਪੰਜਾਬ ਨੇ ਨਵੀਂ ਮੁਸੀਬਤ ਖੜੀ ਕਰਤੀ, ਮੇਰੇ ਤੋਂ ਤਾਂ ਨਹੀਂ ਦਿੱਲੀ ਜਾ ਕੇ ਸੈੱਟ ਹੋਣਾ ਇਹ ਸਾਰਾ ਕੁਝ। ਸਾਰਿਆਂ ਨੂੰ ਜੀ। ਲੱਗਿਆ ਕਿ ਲੈ ਵੀ ਕਿਸੇ ਲੀਡਰ ਦਾ ਕੋਈ ਮਸਲਾ ਹੈ, ਹੂੰ, ਹੂੰ, ਹੂੰ। ਕੋਈ ਸਿਕਿਉਰਿਟੀ ਦਾ ਇਸ਼ੂ ਹੈ, ਕੋਈ ਪਤਾ ਨਹੀਂ ਕੀ ਕਹਿਣਾ। ਜੀ। ਕਹਿੰਦਾ ਇੰਨੇ ਦਿਨ ਹੋ ਗਏ ਪੰਜਾਬ ਰਹਿੰਦਿਆਂ, 12-13 ਦਿਨ, ਮੈਨੂੰ ਇੱਥੇ ਦੇ ਖਾਣੇ ਦੀ ਪੈ ਗਈ ਆਦਤ, ਹਾਂਜੀ। ਤੇ ਹੁਣ ਮੈਂ ਤਾਂ ਦਿੱਲੀ ਜਾ ਕੇ ਆਪਣੇ ਘਰੇ ਵੀ ਸਾਗ ਮੱਕੀ ਦੀ ਰੋਟੀ ਮੰਗਿਆ ਕਰੂੰਗਾ, ਤੁਸੀਂ ਤਾਂ ਮੇਰੇ ਲਈ ਇਹ ਪ੍ਰੋਬਲਮ ਖੜੀ ਕਰਤੀ ਕਿ ਮੈਨੂੰ ਸਵਾਦ ਇੰਨਾ ਲੱਗਦਾ। ਠੀਕ ਹੈ। ਕਹਿੰਦਾ ਮੇਰੇ ਨਾਲ ਜਿਹੜੇ ਲੋਕ ਯਾਤਰਾ ਚ ਆਏ ਉਹ ਇੰਨੇ ਹੈਰਾਨ ਨੇ ਕਿ ਲੰਗਰ ਤਾਂ ਲੰਗਰ, ਜਿਹੜੇ ਢਾਬਿਆਂ ਵਾਲੇ ਨੇ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਨੇ ਖਾਣੇ ਦੀਆਂ, ਕਿ ਉਹਨਾਂ ਨੇ ਸਾਡੇ ਤੋਂ ਹੂੰ। ਪੈਸੇ ਨਹੀਂ ਲਏ ਕਿੰਨੀਆਂ ਥਾਵਾਂ ਤੇ ਯਾਤਰਾ ਵਾਲਿਆਂ ਤੋਂ, ਹੂੰ। ਤੇ ਕਿ ਉਹਨਾਂ ਨੇ ਵੀ ਕਹਿੰਦੇ ਕਿ ਇਸ ਲਈ ਪੰਜਾਬ ਦੀ ਮੇਜ਼ਬਾਨੀ ਤੋਂ ਤਾਂ ਅਸੀਂ ਬਾਗੋ ਬਾਗ ਹਾਂ, ਪਰ ਮੇਰੇ ਲਈ ਇਹ ਹੁਣ ਨਵੀਂ ਪ੍ਰੋਬਲਮ ਪੈਦਾ ਹੋ ਗਈ ਕਿ ਮੈਂ ਇੱਥੇ ਦੇ ਖਾਣੇ ਦਾ ਆਦੀ ਹੋ ਗਿਆ। ਸੋ ਜੀ। ਪਤਾ ਨਹੀਂ ਜੀ ਇਹ ਉਹਨਾਂ ਵੱਲੋਂ ਚਾਪਲੂਸੀ ਸੀ ਹੂੰ। ਜਾਂ ਸੱਚਮੁੱਚ ਮਤਲਬ ਕਿ ਜੇ ਹੋਇਆ। ਬੇਸ਼ੱਕ ਦੱਸਿਆ ਤਾਂ ਇਹ ਜਾ ਰਿਹਾ ਕਿ ਉਹ ਜਿਹੇ ਜਿਹਾ ਉਹਨਾਂ ਦਾ ਕੰਟੇਨਰ ਬਣਿਆ ਹੋਇਆ ਉੱਥੇ ਰਹਿਣ ਦੇ ਲਈ ਪ੍ਰਬੰਧ, ਉਹਦੇ ਵਿੱਚ ਉਹ ਜੀ। ਬਾਹਰ ਆ ਵੀ ਗਈ ਉਹ ਗੱਲ ਕਿ ਇੱਕ ਕਮਰਾ ਏ, ਇੱਕ ਹੂੰ। ਅਲਮਾਰੀ ਹੈ, ਬਾਥਰੂਮ ਹੈ, ਦੂਏ ਪਾਸੇ ਹਾਂ। ਇੱਕ ਹੋਰ ਬਾਥਰੂਮ ਹੈ, ਏਦਾਂ ਉਹ ਸਾਰਾ ਪ੍ਰਬੰਧ ਬਾਹਰ ਆ ਗਿਆ, ਉਹ ਫੋਟੋ ਵੀ। ਪਰ ਉਹਦੇ ਨਾਲ ਨਾਲ ਡਾਈਟ ਚਾਰਟ ਅਜੇ ਬਾਹਰ ਨਹੀਂ ਆਇਆ, ਪਰ ਕਿਹਾ ਜਾ ਰਿਹਾ ਕਿ ਉਹਨਾਂ ਦੇ ਮਾਹਿਰਾਂ ਵੱਲੋਂ ਇੱਕ ਉਹਨਾਂ ਨੇ ਡਾਈਟ ਚਾਰਟ ਬਣਾਇਆ ਹੋਇਆ, ਉਹ ਠੀਕ ਫਿਰ ਹੈ। ਜ਼ਿਆਦਾਤਰ ਫੋਲੋ ਕਰਦੇ ਨੇ। ਸੋ ਜੇਕਰ ਬਾਹਰ ਕਿਤੇ ਖਾਣਾ ਪੈ ਜਾਵੇ ਤਾਂ ਉਸਨੂੰ ਫਿਰ ਰੀਸ਼ਡਿਊਲ ਕਰਦੇ ਨੇ ਉਹ। ਪਰ ਹੂੰ, ਹੂੰ, ਪੰਜਾਬ ਹੂੰ, ਦੇ ਹੂੰ। ਵਿੱਚ ਉਹਨਾਂ ਨੇ ਰਹਿੰਦੇ 2-3 ਵਾਰ ਚਾਟੀ ਵਾਲੀ ਲੱਸੀ ਵੀ ਪੀਤੀ ਆ, ਸਾਗ ਮੱਕੀ ਦੀ ਰੋਟੀ ਵੀ ਉਹਨਾਂ ਨੂੰ 2 ਜਾਂ 3 ਵਾਰ ਖਾਣੀ ਪਈ ਆ, ਜਿਹਦੀ ਗੱਲ ਹੂੰ। ਬਾਹਰ ਆਈ। ਉਹ ਤੋਂ ਬਿਨਾਂ ਕਿੰਨੀ ਵਾਰ ਮੰਗਾ ਕੇ ਖਾਧੀ ਹੈ ਸਾਨੂੰ ਨਹੀਂ ਪਤਾ। ਜੀ। ਸੋ ਇਸ ਲਈ ਕਿ ਸੱਚਮੁੱਚ ਉਹਨਾਂ ਨੂੰ ਆਦਤ ਪੈ ਗਈ ਹੈ, ਕਿਉਂਕਿ ਇਹ ਤਾਂ ਹੈ ਪੰਜਾਬ ਦੇ ਖਾਣਿਆਂ ਦਾ, ਮਸਾਲਿਆਂ ਦਾ, ਤੇ ਅੰਮ੍ਰਿਤਸਰ ਦੀਆਂ ਬੜੀਆਂ ਹੋਣ, ਤੇ ਜਾਂ ਪੰਜਾਬ ਦੇ ਪਾਪੜ ਹੋਣ, ਜਾਂ ਸਾਗ ਮੱਕੀ ਦੀ ਰੋਟੀ, ਜਾਂ ਲੱਸੀ ਹੋਵੇ, ਹੈਨਾ, ਜੀ। ਜਾਂ ਆਲੂ ਵਾਲੇ ਪਰੌਂਠੇ ਹੋਣ। ਸੋ ਇਹ ਚਾਹੇ ਮਾਹਾਂ ਦੀ ਦਾਲ ਹੋਵੇ, ਸੋ ਇਹ ਪੰਜਾਬ ਦੇ ਖਾਣਿਆਂ 'ਚ ਜੁੜਿਆ ਚੀਜ਼ ਹੈ। ਹੂੰ, ਚਾਹੇ ਹੂੰ। ਮਤਲਬ ਦੇਗ ਦੇ ਰੂਪ 'ਚ ਕੜਾਹ ਪ੍ਰਸ਼ਾਦ ਹੋਵੇ, ਤੇ ਚਾਹੇ ਉਹ ਘਰੇ ਚੌਲ ਪਾਉਣੇ ਹੋਣ ਦੁੱਧ 'ਚ, ਹੈਨਾ। ਸੋ ਇਹ ਜੀ, ਜੀ। ਸਾਰਾ ਕੁਝ ਪੰਜਾਬ ਦਾ ਇੱਕੋ ਰਿਹਾ। ਸੋ ਹਾਂਜੀ। ਇਸ ਲਈ ਹੁਣ ਕੀ ਉਹਨਾਂ ਨੂੰ ਉਸ ਖਾਣੇ ਦੀ ਆਦਤ ਪੈ ਗਈ, ਜਾਂ ਉਹਨਾਂ ਨੇ ਵੀ ਹੂੰ। ਸਿਰਫ ਪ੍ਰਤਾਪ ਬਾਜਵੇ ਵਾਂਗ ਇੱਕ ਪੰਜਾਬ ਨੂੰ ਮੱਖਣ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਰੈਲੀ ਖਾਸੇ ਸਵਾਲ ਖੜੇ ਕਰ ਗਈ ਆਮ ਆਦਮੀ ਪਾਰਟੀ ਲਈ ਵੀ, ਖਾਸੇ ਠੀਕ ਹੈ। ਸਵਾਲ ਖੜੇ ਕਰ ਗਈ ਪੰਜਾਬ ਸਰਕਾਰ ਲਈ ਵੀ, ਖਾਸੇ ਸਵਾਲ ਖੜੇ ਕਰ ਗਈ ਆਪਣੀ ਕਾਂਗਰਸ ਪਾਰਟੀ ਲਈ ਵੀ, ਤੇ ਸਿੱਧੇ ਰੂਪ ਦੇ ਵਿੱਚ ਦੇਸ਼ ਭਰ ਦੇ ਲਈ ਕਟਹਿਰੇ 'ਚ ਖੜਾ ਕਰ ਗਈ ਇਹ ਭਾਰਤ ਜੋੜੋ ਯਾਤਰਾ ਜਾਂ ਰਾਹੁਲ ਗਾਂਧੀ ਦੀ ਰੈਲੀ, ਸੰਘ ਨੂੰ ਤੇ ਭਾਜਪਾ ਨੂੰ। ਉਹਨਾਂ ਹੂੰ। ਦੇ ਇੱਕੋ ਗੱਲ ਤੇ ਫੋਕਸ ਰਿਹਾ ਪੂਰੇ ਯਾਤਰਾ ਦੇ ਦੌਰਾਨ ਵੀ, ਤੇ ਪੰਜਾਬ 'ਚ ਆਖਰੀ ਰੈਲੀ ਦੇ ਦੌਰਾਨ ਵੀ, ਕਿ ਸੰਘ ਨਫ਼ਰਤ ਫੈਲਾਉਂਦਾ, ਸੰਘ ਵੰਡੀਆਂ ਪਾਉਂਦਾ ਹੂੰ, ਹੈ, ਹੂੰ। ਭਾਜਪਾ ਉਸ ਰਾਹ ਤੇ ਚੱਲਦੀ ਹੈ, ਮੈਂ ਸੰਘ ਦੇ ਅਦਾਰੇ ਨਹੀਂ ਜਾ ਸਕਦਾ, ਮੈਂ ਉਹਦੇ ਮੁੱਖ ਦਫ਼ਤਰ ਨਹੀਂ ਜਾ ਸਕਦਾ, ਚਾਹੇ ਸਿਰ ਕਟਾਉਣਾ ਪੈ ਜਾਵੇ। ਸੋ ਇਹ ਨਫ਼ਰਤ ਦੀ ਦੁਕਾਨ ਦੇ ਸਾਹਮਣੇ ਅਸੀਂ ਮੁਹੱਬਤ ਦੀ ਦੁਕਾਨ ਲੈ ਕੇ ਆਏ। ਇਹ ਜਿਹੜਾ ਉਹਨਾਂ ਦਾ ਸੁਨੇਹਾ, ਇਹ ਕਿੰਨਾ ਕਾਰਗਰ ਸਾਬਤ ਹੁੰਦਾ, ਕਿੰਨਾ ਹਕੀਕੀ ਰੂਪ 'ਚ ਬਦਲਦਾ, ਕਿੰਨਾ ਜੀ। ਉਹ ਰਾਜਨੀਤਿਕ ਉਹਨਾਂ ਨੂੰ ਫਾਇਦਾ ਦਿੰਦਾ, ਇਹ ਆਉਣ ਵਾਲਾ ਵਕਤ ਦੱਸੇਗਾ। ਫਿਲਹਾਲ ਪੰਜਾਬ ਦੇ ਵਿੱਚ ਚਾਹੇ ਉਹ ਧੱਕਾ ਮੁੱਕੀ 'ਚ ਹੋਵੇ, ਚਾਹੇ ਉਹ ਕੋਈ ਗਲੇ ਮਿਲਣ ਵਾਲੀ ਘਟਨਾ ਹੋਵੇ, ਚਾਹੇ ਵੜਿੰਗ ਨੂੰ ਧੱਕੇ ਪੈਣ ਦੀ ਗੱਲ ਹੋਵੇ, ਚਾਹੇ ਹੂੰ, ਹੂੰ। ਚੌਧਰੀ ਸੰਤੋਖ ਸਿੰਘ ਹੋਰਾਂ ਦਾ ਜਾਣਾ ਹੋਵੇ, ਹੂੰ, ਹੂੰ। ਇੰਨੀਆਂ ਸਾਰੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਹੂੰ, ਹੂੰ। ਉਸ ਭਾਰਤ ਜੋੜੋ ਯਾਤਰਾ ਦੇ ਹਵਾਲੇ ਨਾਲ ਰਾਹੁਲ ਗਾਂਧੀ ਨੂੰ ਲੱਗਦਾ ਕਿ ਮੈਨੂੰ ਪੰਜਾਬ 'ਚ ਵੱਖਰੇ ਤਰ੍ਹਾਂ ਦਾ ਹੁੰਗਾਰਾ ਮਿਲਿਆ, ਉਹ ਪੰਜਾਬ 'ਚੋਂ ਖੁਸ਼ ਹੋ ਕੇ ਗਿਆ ਇੱਕ ਤਰ੍ਹਾਂ ਨਾਲ। ਸੋ ਹੁਣ ਆਖਰੀ ਪੜਾਅ ਦੇ ਵਿੱਚ ਦੇਖਦੇ ਹਾਂ ਜੀ ਕੀ ਹੁੰਦਾ। ਜੀ, ਬਿਲਕੁਲ। ਬਾਜਵਾ ਸਾਹਿਬ ਨਾ ਜਦੋਂ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ ਸੀ, ਨਵਜੋਤ ਸਿੱਧੂ ਨੂੰ, ਬਾਜਵਾ ਸਾਹਿਬ ਦਾ ਉਦੋਂ ਵੀ ਦਰਦ ਛਲਕਿਆ ਸੀ। ਹੂੰ। ਦਿਲ ਕੀ ਅਰਮਾਂ ਆਂਸੂਆਂ ਮੇਂ ਬਹਿ ਗਏ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਗੀ ਖੋਲ੍ਹੀ ਸੀ, ਬਾਜਵਾ ਸਾਹਿਬ ਦੀ ਪੀਰੀ ਤਾਂ ਨਹੀਂ ਚੱਲੀ, ਪਰ ਕਿਉਂਕਿ ਸਮੇਂ ਦੀ ਨਜ਼ਾਕਤ ਸੀ। ਬਿਲਕੁਲ। ਤੇ ਚਲੋ ਹੁਣ ਥੋੜ੍ਹੀ ਜਿਹੀ ਲਾਈਨ ਮੂਹਰੋਂ ਖਾਲੀ ਹੋਈ ਹੈ, ਸ਼ੁਕਰ ਤਾਂ ਮਨਾਉਂਦੇ ਹੀ ਹੋਣਗੇ ਅੰਦਰ ਖਾਤੇ ਹਾਂ, ਹਾਂ, ਕਿ ਇੱਕ ਹੋਰ ਗਿਆ। ਹਾਂ, ਵਿਰੋਧੀ ਧਿਰ ਦਾ ਕਾਂਗਰਸ ਹਾਰੀ ਤੇ ਵਿਰੋਧੀ ਧਿਰ ਦਾ ਜਿਹੜਾ ਲੀਡਰ ਆਪੋਜੀਸ਼ਨ ਆਫ ਲੀਡਰ ਦਾ ਜਿਹੜਾ ਸੀਗਾ ਰੁਤਬਾ, ਉਹ ਕਾਇਮ ਹੋ ਗਿਆ। ਮੁੱਖ ਬਿਲਕੁਲ। ਮੰਤਰੀ ਨਾ ਸੀ, ਮੁੱਖ ਮੰਤਰੀ ਦੇ ਬਰਾਬਰ ਦਾ ਰੁਤਬਾ ਜ਼ਰੂਰ ਮਿਲ ਗਿਆ। ਜੀ।